ਦੋਸਤੋ ਇੱਕ ਮੋਚੀ ਸੀ ਜਿਹੜਾ ਕਿ ਬੜਾ ਹੀ ਦਿਆਨਤਦਾਰ, ਅਮਾਨਤਦਾਰ ਤੇ ਬੜਾ ਹੀ ਨੇਕ। ਉਹ ਪੂਰੀ ਇਮਾਨਦਾਰੀ ਦੇ ਨਾਲ ਆਪਦੇ ਗਾਹਕਾਂ ਨੂੰ ਕੰਮ ਕਰਕੇ ਦਿੰਦਾ। ਉਸ ਕੰਮ ਤੋਂ ਉਹਨੂੰ ਜੋ ਵੀ ਆਮਦਨੀ ਹੁੰਦੀ ਉਹ ਉਹਦੇ ਨਾਲ ਨਾ ਸਿਰਫ ਆਪਣੇ ਘਰ ਦੀ ਕਫਾਲਤ ਕਰਦਾ, ਬਲਕਿ ਉਹਨੂੰ ਆਪਦੇ ਆਸੇ ਪਾਸੇ ਜਿਹੜੇ ਵੀ ਐਸੇ ਲੋਕ ਨਜ਼ਰ ਆਉਂਦੇ ਜਿਹੜੇ ਕਿ ਖੁਰਾਕ ਨਹੀਂ ਲੈ ਸਕਦੇ ਸਨ ਜਾਂ ਨਹੀਂ ਖਰੀਦ ਸਕਦੇ ਸਨ ਜਾਂ ਜਿਨ੍ਹਾਂ ਦੀਆਂ ਕੋਈ ਹੋਰ ਜ਼ਰੂਰਤਾਂ ਸਨ, ਕੋਸ਼ਿਸ਼ ਕਰਦਾ ਕਿ ਉਹ ਵੀ ਮੈਂ ਪੂਰੀਆਂ ਕਰ ਸਕਾਂ। ਇਸ ਤੋਂ ਇਲਾਵਾ ਜਿੱਥੇ ਉਹ ਬੈਠਾ ਹੋਇਆ ਸੀ ਨਾ, ਉਹ ਇੱਕ ਬਰਗਦ ਦਾ ਪੇੜ ਸੀ। ਉਹਦੇ ਉੱਤੇ ਚਿੜੀਆਂ ਰਹਿੰਦੀਆਂ ਸਨ। ਹੋਰ ਤੇ ਹੋਰ ਉਹ ਉਹਨਾਂ ਚਿੜੀਆਂ ਦੇ ਵੀ ਖਾਣੇ ਦਾ ਧਿਆਨ ਕਰਦਾ ਸੀ। ਉਹ ਸੁਬਾਹ ਜਿਲੇ ਆਉਂਦਾ ਕੰਮ ਤੇ ਆਉਂਦਾ, ਆਪਦੇ ਨਾਲ ਉਹਨੇ ਪੌਣੇ ਦੇ ਵਿੱਚ ਰੋਟੀ ਲਪੇਟੀ ਹੋਈ ਹੁੰਦੀ ਅਤੇ ਉਹ ਆ ਕੇ ਜਿਲੇ ਖਾਣ ਬਹਿੰਦਾ ਆਪਦੇ ਕੰਮ ਤੋਂ ਬਾਅਦ, ਅਤੇ ਉਹਦੇ 'ਚੋਂ ਇੱਕ ਅੱਧਾ ਜਿਹੜਾ ਨਵਾਲਾ ਬਾਕੀ ਬਚਾ ਲੈਂਦਾ ਚਿੜੀਆਂ ਨੂੰ ਪਾਉਣ ਵਾਸਤੇ। ਇਸ ਤਰ੍ਹਾਂ ਦਿਨ ਹੁੰਦੇ ਗੁਜ਼ਰਦੇ ਗਏ। ਜਿਸ ਵਕਤ ਵੀ ਆਪਦਾ ਕੰਮ ਮੁਕੰਮਲ ਕਰਦਾ ਜਾਂ ਅੱਲਾਹ ਤਾਲਾ ਉਹਨੂੰ ਕੋਈ ਆਮਦਨੀ ਦਿੰਦਾ ਅਤੇ ਉਹ ਅੱਲਾਹ ਤਾਲਾ ਦਾ ਲੱਖ ਲੱਖ ਵਾਰੀ ਸ਼ੁਕਰ ਅਦਾ ਕਰਦਾ। ਇਵੇਂ ਨਾ ਇੱਕ ਦਿਨ ਕੰਮ ਕਰਦਿਆਂ ਕਰਦਿਆਂ ਉਹਦੇ ਕੋਲ ਨਾ ਇੱਕ ਆਦਮੀ ਦਾ ਗੁਜ਼ਰ ਹੋਇਆ। ਉਹਨੇ ਆਪਦੀ ਜੁੱਤੀ ਉਹਦੇ ਕੋਲੋਂ ਨਾ ਟੁੱਟ ਗਈ। ਉਸ ਆਦਮੀ ਦੀ ਜੁੱਤੀ ਟੁੱਟ ਗਈ। ਉਹਨੇ ਕਿਹਾ ਕਿ ਮੇਰੀ ਜੁੱਤੀ ਗੰਢ ਦੇ। ਉਹਨੇ ਮੋਚੀ ਨੇ ਉਹਦੀ ਜੁੱਤੀ ਗੰਢਣੀ ਸ਼ੁਰੂ ਕੀਤੀ ਅਤੇ ਨਾਲ ਨਾਲ ਹੀ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਦਾ ਰਿਹਾ ਕਿ ਯਾ ਅੱਲਾਹ ਤੇਰਾ ਸ਼ੁਕਰ ਹੈ, ਯਾ ਅੱਲਾਹ ਤੇਰਾ ਸ਼ੁਕਰ ਹੈ। ਜੁੱਤੀ ਉਹਨੇ ਗੰਢ ਦਿੱਤੀ। ਗੰਢਣ ਤੋਂ ਬਾਅਦ ਜਿਹੜਾ ਗਾਹਕ ਸੀ ਉਹਨੇ ਆਖਿਆ, ਯਾਰ ਵੀ ਤੂੰ ਜੁੱਤੀਆਂ ਗੰਢਣਾ ਹੈ ਅਤੇ ਇਹਦੇ ਤੋਂ ਤੈਨੂੰ ਕਿੰਨੀ ਕੁ ਆਮਦਨੀ ਹੋ ਜਾਂਦੀ ਹੋਣੀ ਹੈ, ਅਤੇ ਤੂੰ ਹਰ ਵੇਲੇ ਅੱਲਾਹ ਤਾਲਾ ਦਾ ਸ਼ੁਕਰ, ਅੱਲਾਹ ਤੇਰਾ ਸ਼ੁਕਰ ਹੈ। ਮੈਂ ਤੈਨੂੰ ਕਿਦੋਂ ਦਾ ਵੇਂਦਾ ਪਿਆ, ਜਿਲੇ ਦਾ ਮੈਂ ਤੇਰੇ ਕੋਲੋਂ ਖਲੋਤਾ ਤੂੰ ਹਜ਼ਾਰ ਕੁ ਵਾਰੀ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰ ਲਿਆ। ਕਹਿਣ ਲੱਗਾ ਕਿ ਮੈਂ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਿਉਂ ਨਾ ਕਰਾਂ। ਅੱਲਾਹ ਨੇ ਮੇਰੇ ਹੱਥ ਪੈਰ ਸਲਾਮਤ ਰੱਖੇ ਹੋਏ ਨੇ, ਅੱਲਾਹ ਨੇ ਮੈਨੂੰ ਸਿਹਤ ਚੰਗੀ ਦਿੱਤੀ ਹੋਈ ਹੈ, ਅੱਲਾਹ ਤਾਲਾ ਮੈਨੂੰ ਖਾਣ ਵਾਸਤੇ ਰਿਜ਼ਕ ਦੇ ਰਿਹਾ ਹੈ, ਅਤੇ ਮੈਨੂੰ ਹੋਰ ਕੀ ਚਾਹੀਦਾ। ਮੇਰੇ ਕੋਲ ਕਿਹੜੀ ਐਸੀ ਚੀਜ਼ ਨਹੀਂ ਹੈਗੀ ਜਿੰਦਾ ਮੈਂ ਅੱਲਾਹ ਤਾਲਾ ਦਾ ਸ਼ੁਕਰ ਅਦਾ ਨਾ ਕਰਾਂ। ਮੈਨੂੰ ਹਰ ਚੀਜ਼ ਅੱਲਾਹ ਨੇ ਦਿੱਤੀ ਹੈ। ਸਿਹਤ ਵੱਲ ਵੇਖ ਲਵੋ, ਮੇਰੀ ਸਿਹਤ ਅੱਛੀ ਖਾਸੀ ਹੈ। ਜੇ ਅਗਰ ਸਿਹਤ ਹੀ ਨਾ ਹੋਵੇ ਅਤੇ ਮੇਰੇ ਕੋਲ ਦੁਨੀਆ ਜਾਣ ਦੀਆਂ ਚੀਜ਼ਾਂ ਹੋਵਣ ਅਤੇ ਮੈਂ ਉਹਨਾਂ ਚੀਜ਼ਾਂ ਦਾ ਕੀ ਕਰਨਾ ਹੈ। ਇਸੇ ਲਈ ਮੈਂ ਹਰ ਵੇਲੇ ਅੱਲਾਹ ਤਾਲਾ ਦੀ ਜ਼ਾਤ ਦਾ ਸ਼ੁਕਰ ਅਦਾ ਕਰਦਾ ਰਹਿੰਦਾ ਵਾਂ। ਉਸ ਆਦਮੀ ਨੇ ਉੱਥੇ ਬੈਠੇ ਹੀ ਨਾ ਚੰਦ ਆਇਤਾਂ ਤਲਾਵਤ ਕਰਨੀਆਂ ਸ਼ੁਰੂ ਕੀਤੀਆਂ ਅਤੇ ਨਾਲ ਹੀ ਉਹਨਾਂ ਦਾ ਤਰਜਮਾ ਪੜ੍ਹਨਾ ਵੀ ਸ਼ੁਰੂ ਕੀਤਾ। ਤਰਜਮਾ ਉਹਨਾਂ ਦਾ ਇਹ ਸੀ, ਐ ਅੱਲਾਹ, ਬਾਦਸ਼ਾਹੀ ਦਾ ਮਾਲਕ ਸਿਰਫ ਤੂੰ ਹੈ। ਤੂੰ ਜਿਹਨੂੰ ਚਾਹੇ ਇੱਜ਼ਤ ਦੇਵੇਂ, ਤੂੰ ਜਿਹਨੂੰ ਚਾਹੇ ਜ਼ਿਲਤ ਦੇਵੇਂ। ਹਰ ਭਲਾਈ ਤੇਰੇ ਹੱਥ ਵਿੱਚ ਹੈ, ਤੂੰ ਹਰ ਚੀਜ਼ 'ਤੇ ਕਾਦਰ ਹੈ। ਜਿਲੇ ਮੋਚੀ ਨੇ ਇਹ ਆਇਤਾਂ ਸੁਣੀਆਂ ਅਤੇ ਸੁਣ ਕੇ ਬੜਾ ਖੁਸ਼ ਹੋਇਆ। ਗਾਹਕ ਨੂੰ ਕਹਿਣ ਲੱਗਾ, ਜਨਾਬ ਮੈਂ ਤੁਹਾਡੇ ਕੋਲ ਨਾ ਜੁੱਤੀ ਦੀ ਗੰਢਾਈ ਦੇ ਪੈਸੇ ਨਹੀਂ ਲੈਣੇ। ਤੁਸੀਂ ਇੱਕ ਕੰਮ ਕਰੋ, ਤੁਸੀਂ ਮੈਨੂੰ ਨਾ ਇਹ ਆਇਤਾਂ ਸਿਖਾ ਦਿਓ। ਅਤੇ ਗਾਹਕ ਵੀ ਬੜਾ ਖੁਸ਼ ਹੋਇਆ। ਗਾਹਕ ਨੇ ਮੋਚੀ ਨੂੰ ਇਹ ਆਇਤਾਂ ਸਿਖਾ ਦਿੱਤੀਆਂ। ਹੁਣ ਮੋਚੀ ਆਏ ਦਿਨ ਰੋਜ਼ ਸਵੇਰੇ ਸਵੇਰੇ ਆਵੇ ਕਰੇ ਅਤੇ ਬਹਿ ਜਾਵੇ ਕਰੇ। ਜਿਲੇ ਵੀ ਉਹਨੂੰ ਟਾਈਮ ਮਿਲੇ ਉਹ ਇਹਨਾਂ ਆਇਤਾਂ ਦੀ ਤਲਾਵਤ ਕਰੇ, ਇਹਨਾਂ ਦਾ ਤਰਜਮਾ ਪੜ੍ਹੇ ਅਤੇ ਚਿੜੀਆਂ ਨੂੰ ਵੀ ਸੁਣਾਵੇ ਕਰੇ। ਜਿਲੇ ਚਿੜੀਆਂ ਚੂੰ ਚੂੰ ਕਰਕੇ ਜਵਾਬ ਦੇਵਣ ਨਾ ਅਤੇ ਫਿਰ ਬੜਾ ਖੁਸ਼ ਹੋਵੇ। ਉਹਨਾਂ ਨੂੰ ਆਖਿਆ ਕਰੇ, ਵੇਖਿਆ ਤੁਹਾਨੂੰ ਵੀ ਮੈਂ ਸਿਖਾ ਦਿੱਤੀਆਂ ਇਹ ਆਇਤਾਂ। ਦਿਨ ਗੁਜ਼ਰਦੇ ਗਏ। ਇੱਕ ਦਿਨ ਗੁਜ਼ਰਿਆ, 2 ਦਿਨ ਗੁਜ਼ਰੇ, ਮੋਚੀ ਕੋਲ ਕੰਮ ਆਉਣਾ ਨਾ ਬੰਦ ਹੋ ਗਿਆ। 1-2 ਦਿਨ ਤੇ ਉਹਨੇ ਗੁਜ਼ਾਰਾ ਕੀਤਾ ਅਤੇ ਉਸ ਤੋਂ ਬਾਅਦ ਮੁਸਲਸਲ ਹੀ ਕੰਮ ਨਾ ਆਇਆ। ਬੱਚੇ 3-4 ਦਿਨ ਤੋਂ ਭੁੱਖੇ। ਆਖਰ ਇੱਕ ਦਿਨ ਬੀਵੀ ਉਹਦੇ ਸਾਹਮਣੇ ਰੋ ਪਈ ਅਤੇ ਕਹਿੰਦੀ ਕਿ ਨਾ ਤੁਸੀਂ ਜਾਓ ਕਿਧਰੋਂ ਨਾ, ਜਾਂ ਤਾਂ ਪੈਸੇ ਮੰਗ ਕੇ ਲਿਆਓ ਅਤੇ ਜਾਂ ਜਿਹੜੇ ਸਾਹਮਣਾ ਸੇਠ ਹੈ ਨਾ ਉਹਨਾਂ ਦੇ ਘਰ ਅੱਜ ਦੇਗਾਂ ਪੱਕਦੀਆਂ ਪਈਆਂ ਨੇ, ਉਹਨਾਂ ਦੇ ਘਰ ਜਾਓ, ਉਹਨਾਂ ਨੂੰ ਕਹੋ ਕਿ ਮੇਰੇ ਬੱਚੇ 4 ਦਿਨ ਤੋਂ ਭੁੱਖੇ ਨੇ ਅਤੇ ਕੁਝ ਖਾਣਾ ਦੇ ਦੇਵੇ ਜਾਂ ਸਾਨੂੰ ਪੈਸੇ ਦੇ ਦੇਵੇ, ਅਸੀਂ ਬੱਚਿਆਂ ਨੂੰ ਖਾਣਾ ਖਿਲਾ ਸਕੀਏ। ਮੋਚੀ ਆਦੀ ਬੀਵੀ ਨੂੰ ਕਹਿਣ ਲੱਗਾ, ਅੱਲਾ ਦੀ ਇਹ ਬੰਦੀਏ, ਅੱਜ ਕੱਲ੍ਹ ਦੇ ਦੌਰ 'ਚ ਕੌਣ ਕਿਸੇ ਨੂੰ ਕੋਈ ਚੀਜ਼ ਦਿੰਦਾ ਹੈ, ਪਰ ਤੂੰ ਕਹਿੰਦੀ ਹੈ ਅਤੇ ਮੈਂ ਚਲਾ ਜਾਂਦਾ। ਖੈਰ ਉਹ ਦਿਲ ਕੜਾ ਕਰਕੇ ਉਹਨਾਂ ਦੇ ਘਰ ਗਿਆ। ਉਹਦਾ ਦਰਵਾਜ਼ਾ ਖੜਕਾਇਆ ਅਤੇ ਸੇਠ ਅੱਗੇ ਹੀ ਬੈਠਾ ਹੋਇਆ ਸੀ। ਸੇਠ ਨੂੰ ਕਹਿਣ ਲੱਗਾ, ਜਨਾਬ ਮੇਰੇ ਨਾ 4 ਬੱਚੇ ਨੇ ਅਤੇ 2 ਮੀਆਂ ਬੀਵੀ ਅਸੀਂ ਆਪ ਹਾਂ। ਮੇਰੀ ਕਈ ਦਿਨ ਤੋਂ ਆਮਦਨੀ ਨਹੀਂ ਹੋਈ, ਜਿਹਦੀ ਵਜ੍ਹਾ ਤੋਂ ਬੱਚੇ
ਭੁੱਖੇ ਨੇ, ਕੁਝ ਮਿਹਰਬਾਨੀ ਕਰੋ, ਜਾਂ ਤਾਂ ਮੈਨੂੰ ਖਾਣਾ ਦੇ ਦਿਓ ਅਤੇ ਜਾਂ ਫਿਰ ਮੈਨੂੰ ਕੁਝ ਪੈਸੇ ਦੇ ਦਿਓ ਤਾਂ ਕਿ ਮੈਂ ਨਾ ਖਾਣਾ ਖਰੀਦ ਕੇ ਆਪਦੇ ਬੱਚਿਆਂ ਦਾ ਪੇਟ ਭਰ ਸਕਾਂ। ਜਿਸਲੇ ਮੋਚੀ ਨੇ ਇਹ ਗੱਲ ਸੁਣੀ ਤੇ ਉਹ ਤਾਂ ਗੁੱਸੇ ਵਿੱਚ ਆ ਗਿਆ, ਬੜੇ ਘੁਮੰਡੇ 'ਚ ਆ ਗਿਆ। ਕਹਿਣ ਲੱਗਾ ਇੱਕ ਮੈਂ ਤੇਰੇ ਵਾਸਤੇ ਨਹੀਂ ਕਮਾਉਂਦਾ ਪਿਆ, ਤੁਸੀਂ ਗਰੀਬ ਲੋਕਾਂ ਨੇ ਕੰਮ ਫੜਿਆ ਹੋਇਆ ਹੈ ਵੀ ਜਿੱਥੇ ਕੋਈ ਚਾਰ ਦੇਗਾਂ ਪੱਕਦੀਆਂ ਵੇਖੀਆਂ ਤੇ ਵੀ ਮੁਫਤੀ ਜਿੱਥੋਂ ਕੰਮ ਸਰੇ ਭੱਜਾਂ ਆਇਆ ਵੀ ਚੱਲ ਲਿਆ ਦੇ ਖਾਣਾ ਤੇ ਮੈਂ ਮੁਫਤੀ ਬਹਿ ਕੇ ਆਰਾਮ ਨਾਲ ਖਾ ਲਵਾਂਗਾ। ਕਹਿਣ ਲੱਗਾ ਕਿ ਮੈਂ ਵੀ ਬੜੀਆਂ ਮਿਹਨਤਾਂ ਕੀਤੀਆਂ ਹੋਈਆਂ ਨੇ, ਜਾ ਮਿਹਨਤ ਕਰ, ਕਮਾ ਮਿਹਨਤ ਨਾਲ ਤੇ ਆਪਦੇ ਬੀਵੀ ਬੱਚਿਆਂ ਨੂੰ ਵੀ ਖਵਾ ਤੇ ਆਪ ਵੀ ਖਾ। ਤੇ ਉਹਨੇ ਆਪਦੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਇਹਨੂੰ ਬੂਹੋਂ ਬਾਹਰ ਕੱਢ ਕੇ ਆਓ। ਨੌਕਰ ਜੀ ਭੱਜੇ ਆਏ, ਉਹਨਾਂ ਨੇ ਮੋਚੀ ਨੂੰ ਧੱਕਾ ਮਾਰਿਆ ਬਾਹਰ ਤੇ ਮੋਚੀ ਡਿੱਗ ਪਿਆ। ਅੱਗੇ ਇੱਕ ਪੱਥਰ ਪਿਆ ਹੋਇਆ ਸੀ, ਉਹਦਾ ਸਿਰ ਪੱਥਰ ਦੇ ਨਾਲ ਲੱਗਿਆ, ਜਿਹਦੀ ਵਜ੍ਹਾ ਤੋਂ ਨਾ ਉਹਦਾ ਸਿਰ ਜ਼ਖਮੀ ਹੋ ਗਿਆ ਤੇ ਖੂਨ ਬਹਿਣਾ ਸ਼ੁਰੂ ਹੋ ਗਿਆ। ਉਹ ਇਸ ਹਾਲਤ ਵਿੱਚ ਘਰ ਨਹੀਂ ਸੀ ਜਾਣਾ ਚਾਹੁੰਦਾ। ਉਹਨੇ ਇਸ ਹਾਲਤ ਵਿੱਚ ਸਿੱਧਾ ਮਸਜਿਦ ਦਾ ਰੁਖ ਕੀਤਾ ਤੇ ਮੂੰਹ ਹੱਥ ਧੋ ਕੇ ਵਜ਼ੂ ਕਰਕੇ ਉਹਨੇ ਆਪਦਾ ਜ਼ਖਮ ਸਾਫ਼ ਕੀਤਾ ਤੇ ਅੱਲਾ ਅੱਗੇ ਸਜਦਾ ਰੇਜ਼ ਹੋਇਆ। ਨਮਾਜ਼ ਪੜ੍ਹਨ ਤੋਂ ਬਾਅਦ ਉਹਨੇ ਦੁਬਾਰਾ ਹੀ ਉਹ ਆਇਤਾਂ ਦੁਹਰਾਉਣੀਆਂ ਸ਼ੁਰੂ ਕਰ ਦਿੱਤੀਆਂ। ਐ ਅੱਲਾ, ਬਾਦਸ਼ਾਹੀ ਦਾ ਮਾਲਕ ਸਿਰਫ ਤੂੰ ਹੈ, ਤੂੰ ਜਿਹਨੂੰ ਚਾਹੇ ਇੱਜ਼ਤ ਦੇਵੇਂ, ਤੂੰ ਜਿਹਨੂੰ ਚਾਹੇ ਜ਼ਿਲਤ ਦੇਵੇਂ। ਇਹਨਾਂ ਆਇਤਾਂ ਨੂੰ ਮੋਚੀ ਬਾਰ-ਬਾਰ ਦੁਹਰਾਉਂਦਾ ਹੈ ਤੇ ਅੱਲਾਹ ਤਾਲਾ ਅੱਗੇ ਦੁਆਵਾਂ ਕਰਦਾ ਹੈ ਤੇ ਗਿੜਗਿੜਾਉਂਦਾ ਹੈ। ਇੰਨੀ ਦੇਰ ਵਿੱਚ ਇੱਕ ਹੋਰ ਆਦਮੀ ਮਸਜਿਦ ਵਿੱਚ ਦਾਖਲ ਹੁੰਦਾ ਹੈ। ਵਜ਼ੂ ਕਰਨ ਤੋਂ ਬਾਅਦ ਉਹ ਮੋਚੀ ਦੇ ਨਾਲ ਹੀ ਆ ਕੇ ਬੈਠ ਜਾਂਦਾ ਹੈ ਤੇ ਨਮਾਜ਼ ਦੀ ਅਦਾਇਗੀ ਤੇ ਦੁਆ ਤੋਂ ਬਾਅਦ ਮੋਚੀ ਵੱਲੇ ਮੂੰਹ ਕਰਦਾ ਹੈ ਤੇ ਮੋਚੀ ਕੋਲੋਂ ਪੁੱਛਦਾ ਹੈ ਕਿ ਤੇਰੇ ਨਾਲ ਐਸਾ ਕੀ ਹੋਇਆ ਹੈ ਕਿ ਜਿਹੜਾ ਤੂੰ ਇੰਨਾ ਗਿੜਗਿੜਾ ਰਿਹਾ ਹੈ, ਇੰਨਾ ਰੋ ਰਿਹਾ ਹੈ। ਮੋਚੀ ਆਦੀ ਸਾਰੀ ਜਿਹੜੀ ਗੱਲ ਹੁੰਦੀ ਹੈ ਉਹ ਉਹਨੂੰ ਆਦਮੀ ਨੂੰ ਸੁਣਾਉਂਦਾ ਹੈ। ਆਦਮੀ ਅੱਗੋਂ ਜਵਾਬ ਦਿੰਦਾ ਹੈ, ਅਸਲ ਵਿੱਚ ਮੈਂ ਤਾਜਰ ਵਾਂ ਤੇ ਮੈਂ ਅੱਜ ਹੀ ਤੁਹਾਡੇ ਸ਼ਹਿਰ ਦੇ ਵਿੱਚ ਆਇਆ, ਲੇਕਿਨ ਮੇਰੇ ਨਾਲ ਮਸਲਾ ਇੱਕ ਇਹ ਹੋ ਗਿਆ ਕਿ ਜਿਹੜਾ ਨੌਕਰ ਮੇਰੇ ਨਾਲ ਆਇਆ ਸੀ ਉਹ ਅੱਜ ਹੀ ਇੱਥੇ ਫੌਤ ਹੋ ਗਿਆ ਹੈ ਤੇ ਅਗਰ ਤੂੰ ਚਾਹਵੇਂ ਤੇ ਤੂੰ ਮੇਰੇ ਨੌਕਰ ਦੀ ਜਗ੍ਹਾ 'ਤੇ ਨੌਕਰੀ ਕਰ ਸਕਣਾ ਹੈ, ਤੂੰ ਮੇਰੇ ਨਾਲ ਆ ਸਕਣਾ ਹੈ। ਮੋਚੀ ਰਾਜ਼ੀ ਹੋ ਜਾਂਦਾ ਹੈ ਤੇ ਉਹਨੂੰ ਉਸ ਚੀਜ਼ 'ਤੇ ਵੀ ਉਹ ਅੱਲਾਹ ਤਾਲਾ ਦਾ ਬੜਾ ਸ਼ੁਕਰ ਅਦਾ ਕਰਦਾ ਹੈ ਕਿ ਅੱਲਾਹ ਤਾਲਾ ਨੇ ਮੇਰੇ ਖਾਣ ਪੀਣ ਦਾ ਸਬਬ ਫਰਮਾ ਦਿੱਤਾ ਹੈ। ਮੋਚੀ ਤਾਜਰ ਦੇ ਨਾਲ ਚਲਾ ਜਾਂਦਾ ਹੈ ਤੇ ਨੌਕਰੀ ਕਰਦਾ ਰਹਿੰਦਾ ਮੋਚੀ। ਤੇ ਮੋਚੀ ਨੂੰ 2-3 ਮਹੀਨੇ ਤੋਂ ਬਾਅਦ ਉਹ ਤਨਖਾਹ ਦੀ ਅਦਾਇਗੀ ਜ਼ਿਲ੍ਹੇ ਕਰਦਾ ਹੈ ਤੇ ਆਪਦੇ ਘਰ ਜ਼ਿਲ੍ਹੇ ਉਹ ਆਉਂਦਾ, ਆਪਦੇ ਬੀਵੀ ਬੱਚਿਆਂ ਵਾਸਤੇ ਵਾਫਰ ਮਿਕਦਾਰ ਵਿੱਚ ਖਾਣਾ ਤੇ ਚੀਜ਼ਾਂ ਵਗੈਰਾ ਲੈ ਕੇ ਆਉਂਦਾ ਹੈ। ਬਹਿਰਲ ਮੋਚੀ ਵਾਪਸ ਚਲਾ ਜਾਂਦਾ ਹੈ। ਕੁਝ ਸਾਲ 2 ਸਾਲ ਤਾਜਰ ਦੇ ਨਾਲ ਗੁਜ਼ਾਰਨ ਤੋਂ ਬਾਅਦ ਤਾਜਰ ਉਹਦੀ ਅਮਾਨਤਦਾਰੀ ਤੋਂ ਬੜਾ ਖੁਸ਼ ਹੁੰਦਾ ਹੈ, ਉਹਦੀ ਦਿਆਨਤਦਾਰੀ ਤੋਂ ਬੜਾ ਖੁਸ਼ ਹੁੰਦਾ ਹੈ। ਉਹਦੇ ਤੋਂ ਖੁਸ਼ ਹੋ ਕੇ ਉਹਨੂੰ ਪੈਸੇ ਦਿੰਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਤੂੰ ਨਾ ਆਪਦੇ ਸ਼ਹਿਰ ਵਿੱਚ ਜਾ ਕੇ ਨਾ ਤੂੰ ਆਪਣੀ ਤਜਾਰਤ ਸ਼ੁਰੂ ਕਰ, ਅੱਲਾਹ ਤਾਲਾ ਨੇ ਤੈਨੂੰ ਬਹੁਤ ਦੇਣਾ ਹੈ। ਮੋਚੀ ਤਾਜਰ ਦੀ ਗੱਲ ਸੁਣ ਕੇ ਪਹਿਲੇ ਤਾਂ ਥੋੜ੍ਹਾ ਜਿਹਾ ਪਰੇਸ਼ਾਨ ਹੁੰਦਾ ਹੈ, ਪਰ ਫਿਰ ਵਾਪਸ ਆਪਣੇ ਸ਼ਹਿਰ ਵਿੱਚ ਆ ਕੇ ਤਜਾਰਤ ਸ਼ੁਰੂ ਕਰਦਾ ਹੈ। ਤਜਾਰਤ ਵੀ ਛੋਟੇ ਪੈਮਾਨੇ ਤੋਂ ਸ਼ੁਰੂ ਕਰਦਾ ਹੈ, ਲੇਕਿਨ ਚੂੰਕਿ ਉਹ ਨੇਕ ਆਦਮੀ ਸੀ, ਦਿਆਨਤਦਾਰ ਆਦਮੀ ਸੀ, ਅੱਲਾਹ ਤਾਲਾ ਨੇ ਥੋੜ੍ਹੇ ਦਿਨਾਂ ਵਿੱਚ ਉਹਦੀ ਤਜਾਰਤ ਵਿੱਚ ਇੰਨੀ ਕੁ ਬਰਕਤ ਪਾਈ ਕਿ ਉਹ ਸ਼ਹਿਰ ਦਾ ਵੱਡਾ ਤਾਜਰ ਬਣ ਗਿਆ। ਉਸ ਮੋਚੀ ਨੇ ਜ਼ਾਹਿਰ ਹੈ ਹੁਣ ਅੱਲਾਹ ਤਾਲਾ ਨੇ ਦੇ ਦਿੱਤਾ ਉਹਨੂੰ ਇੰਨਾ ਕੁਛ, ਲੇਕਿਨ ਦੋਸਤੋ ਅੱਗੇ ਵਧਣ ਤੋਂ ਪਹਿਲੇ ਤੁਹਾਡੇ ਤੋਂ ਦਰਖਾਸਤ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕੀਤਾ ਕਰੋ। ਆਪਦੇ ਕਮੈਂਟ ਦੇ ਰਾਹੀਂ ਵੀ ਦੱਸਿਆ ਕਰੋ ਕਿ ਮਜ਼ੀਦ ਅੱਗੇ ਕੀ ਤਬਦੀਲੀਆਂ ਦੀ ਜ਼ਰੂਰਤ ਹੈ। ਅੱਗੇ ਆਪਾਂ ਚੱਲਦੇ ਹਾਂ। ਉਹਨੇ ਇੱਕ ਲੰਗਰਖਾਨਾ ਕਾਇਮ ਕੀਤਾ। ਮੋਚੀ ਨੇ ਆਪਣਾ ਇੱਕ ਲੰਗਰਖਾਨਾ ਕਾਇਮ ਕੀਤਾ ਤੇ ਉੱਥੇ ਆਉਣ ਵਾਲੇ ਹਰ ਜ਼ਰੂਰਤਮੰਦ ਨੂੰ ਖਾਣਾ ਖਵਾਇਆ ਜਾਂਦਾ, ਉਹਦੀ ਜ਼ਰੂਰਤ ਪੂਰੀ ਕੀਤੀ ਜਾਂਦੀ। ਇੱਕ ਦਿਨ ਇੱਕ ਸ਼ਖਸ ਉਸ ਲੰਗਰਖਾਨੇ ਵਿੱਚ ਆਉਂਦਾ ਹੈ ਤੇ ਉਹਨੂੰ ਖਾਣਾ ਖਿਲਾਇਆ ਜਾਂਦਾ ਹੈ। ਉਸ ਆਦਮੀ ਨੂੰ ਉਹਦੇ ਹਾਲਾਤ ਬਹੁਤ ਬੁਰੇ ਹੁੰਦੇ ਨੇ, ਉਹਨੂੰ ਖਾਣਾ ਵਗੈਰਾ ਖਿਲਾਇਆ ਜਾਂਦਾ ਹੈ ਤੇ ਜਿਹੜਾ ਨੌਕਰ ਉਸ ਆਦਮੀ ਨੂੰ ਅੰਦਰ ਲੈ ਕੇ ਆਉਂਦਾ ਹੈ ਨਾ, ਉਹਨੂੰ ਖਾਣਾ ਵਗੈਰਾ ਖਿਲਾਉਣ ਤੋਂ ਬਾਅਦ ਨਾ ਇੱਕ ਸੈਪਰੇਟ ਇੱਕ ਅਲੱਗ ਜਗ੍ਹਾ 'ਤੇ ਬਿਠਾ ਦਿੰਦਾ ਹੈ। ਉਨੀ ਦੇਰ ਤੱਕ ਜਿਹੜਾ ਮੋਚੀ ਉਹ ਵੀ ਆਪਦੇ ਲੰਗਰਖਾਨੇ ਵਿੱਚ ਆ ਜਾਂਦਾ ਹੈ
ਤੇ ਉਹ ਕੀ ਵੇਖ ਰਿਹਾ ਹੁੰਦਾ ਹੈ ਕਿ ਨੌਕਰ ਰੋ ਰਿਹਾ ਤੇ ਜ਼ਾਰੋ ਕਤਾਰ ਰੋ ਰਿਹਾ ਹੈ। ਮੋਚੀ ਪੁੱਛਦਾ ਹੈ ਕਿ ਤੈਨੂੰ ਕੀ ਹੋਇਆ, ਤੂੰ ਕਿਉਂ ਰੋ ਰਿਹਾ ਹੈ? ਉਹ ਨਾ ਇਸ਼ਾਰਾ ਕਰਦਾ ਹੈ ਉਸ ਆਦਮੀ ਵੱਲੇ ਜਿਹਨੂੰ ਉਹਨੇ ਅਲੱਗ ਜਗ੍ਹਾ ਤੇ ਬਿਠਾਇਆ ਹੁੰਦਾ ਸੀ। ਮੋਚੀ ਉਹਨੂੰ ਵੇਖ ਕੇ ਪਰੇਸ਼ਾਨ ਹੋ ਜਾਂਦਾ ਹੈ। ਪਰੇਸ਼ਾਨ ਕਿਉਂ ਹੁੰਦਾ ਹੈ? ਪਰੇਸ਼ਾਨ ਇਸ ਗੱਲ ਹੁੰਦਾ ਹੈ ਕਿ ਇਹ ਉਹ ਹੀ ਆਦਮੀ ਸੀ, ਇਹ ਉਹ ਹੀ ਤਾਜਰ ਸੀ ਜਿਹਨੇ ਇਹਨੂੰ ਧੱਕੇ ਮਾਰ ਕੇ, ਉਸ ਘਮੰਡੀ ਆਦਮੀ ਨੂੰ ਧੱਕੇ ਮਾਰ ਕੇ ਬਾਹਰ ਸੱਟਿਆ ਸੀ ਤੇ ਇਹਨੂੰ ਇਹਦੇ ਬੀਵੀ ਬੱਚਿਆਂ ਵਾਸਤੇ ਖਾਣ ਵਾਸਤੇ ਕੋਈ ਚੀਜ਼ ਨਹੀਂ ਦਿੱਤੀ। ਜਿੱਲੇ ਮੋਚੀ ਉਸ ਆਦਮੀ ਨੂੰ ਵੇਖਦਾ ਹੈ, ਉਸ ਅਮੀਰ ਸੇਠ ਨੂੰ ਵੇਖਦਾ ਹੈ ਤੇ ਉਹ ਸੇਠ ਮੋਚੀ ਵੱਲੇ ਵੇਖਦਾ ਹੈ ਤੇ ਉਹ ਸੇਠ ਜ਼ਾਰੋ ਕਤਾਰ ਰੋਣਾ ਸ਼ੁਰੂ ਕਰ ਦਿੰਦਾ ਹੈ। ਕਹਿੰਦਾ ਹੈ ਕਿ ਤੇਰੇ ਨਾਲ ਮੈਂ ਜਿਹੜਾ ਜ਼ੁਲਮ ਕੀਤਾ ਸੀ ਨਾ, ਅੱਲਾਹ ਤਾਲਾ ਨੇ ਮੈਨੂੰ ਉਹਦੀ ਬੜੀ ਭਿਆਨਕ ਸਜ਼ਾ ਦਿੱਤੀ ਹੈ। ਮੈਂ ਅੱਲਾਹ ਤਾਲਾ ਕੋਲੋਂ ਮੁਸਲਸਲ ਮਾਫੀਆਂ ਮੰਗ ਰਿਹਾ ਤੇ ਤੂੰ ਵੀ ਹੁਣ ਮੈਨੂੰ ਮਾफ़ ਕਰ ਦੇ। ਮੋਚੀ ਅੱਗੋਂ ਜਵਾਬ ਦਿੰਦਾ ਹੈ ਕਿ ਬਖਸ਼ਣ ਵਾਲੀ ਜ਼ਾਤ ਸਿਰਫ ਅੱਲਾਹ ਤਾਲਾ ਦੀ ਹੈ। ਤੂੰ ਜੋ ਵੀ ਕੀਤਾ ਤੂੰ ਸਿਰਫ ਅੱਲਾਹ ਤਾਲਾ ਕੋਲੋਂ ਉਹਦੀ ਮਾफ़ੀ ਮੰਗ, ਮੈਂ ਵੀ ਤੈਨੂੰ ਬਖਸ਼ ਦਿੱਤਾ। ਤੇ ਉਸ ਤੋਂ ਬਾਅਦ ਮੋਚੀ ਉਹਨੂੰ ਤਿਜਾਰਤ ਵਾਸਤੇ ਕੁਝ ਪੈਸੇ ਦਿੰਦਾ ਹੈ। ਕਹਿੰਦਾ ਕਿ ਜਾ ਤੂੰ ਨਾ ਆਪਣੀ ਤਿਜਾਰਤ ਸ਼ੁਰੂ ਕਰ, ਅੱਲਾਹ ਤਾਲਾ ਜ਼ਰੂਰ ਬਰਕਤ ਪਾਏਗਾ। ਦੋਸਤੋ, ਇਸ ਕਹਾਣੀ ਤੋਂ ਆਪਾਂ ਨੂੰ ਇਹ ਸਬਕ ਹਾਸਿਲ ਹੁੰਦਾ ਹੈ ਕਿ ਆਪਾਂ ਚਾਹੇ ਵੱਡਾ ਹੈ ਜਾਂ ਕੋਈ ਛੋਟਾ ਹੈ, ਚਾਹੇ ਅਮੀਰ ਹੈ ਜਾਂ ਗਰੀਬ ਹੈ, ਆਪਾਂ ਇਹ ਕੋਸ਼ਿਸ਼ ਕਰੀਏ ਕਿ ਆਪਾਂ ਉਹਦੀ ਜ਼ਰੂਰਤ ਦਾ ਖਿਆਲ ਰੱਖੀਏ। ਕਦੇ ਵੀ ਕਿਸੇ ਚੀਜ਼ 'ਤੇ ਗਰੂਰ ਜਾਂ ਘਮੰਡ ਨਾ ਕਰੀਏ, ਕਿਉਂਕਿ ਫਿਰ ਅੱਲਾਹ ਤਾਲਾ ਦੀ ਜਿਹੜੀ ਜ਼ਾਤ ਹੈ ਨਾ, ਬੜੀ ਬੇਪਰਵਾਹ ਹੈ ਤੇ ਘਮੰਡ ਕਰਨ ਵਾਲੇ ਤਾਂ ਲੋਕ ਉਹਨੂੰ ਜ਼ਰਾ ਵੀ ਪਸੰਦ ਨਹੀਂ ਹੈਗੇ। ਤੇ ਇਸੇ ਲਈ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਘਮੰਡ ਵਾਲੇ ਪਾਸੇ ਵੀ ਨਾ ਆਈਏ।